ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਰਾਜ ਸਾਹਿਬ। ਸਮੇਂ ਦੀ ਸੀਮਾ ਨੂੰ ਮੁੱਖ ਰੱਖਦੇ ਆਪਾਂ ਚਾਹਾਂਗੇ ਕਿ ਤੁਸੀਂ ਅਗਲਾ ਇਸ਼ੂ ਨਾ ਹੀ ਲਓ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਦਿਓ। ਇਸ਼ੂ ਨਹੀਂ ਲੈਂਦਾ ਬਟ ਕੁਝ ਮੈਸੇजेस ਨੇ ਮੈਂ ਕੁਇਕਲੀ ਵੀਰ ਹਰਮੇਲ ਸਿੰਘ ਹੋਰਾਂ ਨੇ ਕੋਟ ਕੀਤੀ ਹੈ ਸੰਤ ਪਿੰਡਾਂ ਵਾਲਿਆਂ ਦੀ ਕੋਟ। ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ, ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ। ਸਾਹ ਤਾਂ ਸਾਰੇ ਲੈਂਦੇ ਹਾਂ ਪਰ ਜਿਉਂਦੇ ਟਾਵੇਂ ਹੀ ਨੇ ਜੀ। ਵੀਰ ਜਸਵਿੰਦਰ ਸਿੰਘ ਐਨੀਮਲ ਕਿੰਗਡਮ ਯੂ ਕੈਨਟ ਹੋਪ ਐਨੀਥਿੰਗ ਬੈਟਰ ਸੋ ਵੀ ਨੀਡ इंटीरियर चेंजेस हाउ एंड वैन सो नीड्स टू वर्क फ्रॉम ग्राउंड कि भी इन्हां च कुछ नहीं बदलना, असीं तब्दील होईए। लखविंदर सिंह कौम दे शहीदां दीयां गल्लां ने नियारियां अपने लहू विच ਸਿੰਘਾਂ आप लाईयां तारियां प्रणाम शहीदां नूं प्रणाम। अमनदीप सिंह, रघबीर सिंह, निंदर सिंह, सैयद रसूल, जगतार सिंह चाल, इरफान जनूजा, रघबीर सिंह, शाहिद अली सिंह, गगनदीप, रघबीर सिंह, फिर दोबारा दिलप्रीत ढिल्लों, भुपिंदर सिंह, निंदर सिंह और अखीर च वीर हरमेल सिंह होरां दा ब्रीफ मैसेज है। इंग्लैंड वाली मार्गरेट थैचर इंदिरा गांधी की भैन बनी हुई सी, उन्हें स्कीम दिती सी कि यूके दे चंगी तरह ट्रेंड 300-400 मिलिटरी वाले भेज के हैलीकाप्टर राਹੀਂ संत जी ਨੂੰ चुक लियावांगे। पता संतां ਨੂੰ भी लग गया सी इस गल दा, तां चैलेंज किया कि आओ सही एक वेरा देखियो किदां ट्रक भर तोड़दा। ते उधरों CID ते होर खुफिया एजेंसियां ने सरकारां नूं दस दित्ता सी कि जे इत्थे इंग्लैंड वाले फौजी आ गए तां सुक्के नहीं जाण देने ਸਿੰਘਾਂ ने। फिर थैचर दा दिमाग टिकाणे आया सी। इस कोई शक नहीं है कि मार्गरेट थैचर दा रोल सी जून 84 बारे, वो असीं आउण वाले प्रोग्रामां 'ਚ भी साझा करांगे। और पिछले दिनां तो लगातारता नाल हुण साडे TV 84 चैनल ते ਜਿਹੜੇ ਵੀਰਾਂ ਭੈਣਾਂ ਨੇ ਦੁਨੀਆ ਭਰ ਚੋਂ ਮੈਸੇਜ ਘੱਲੂਘਾਰਾ 84 ਤੇ ਦਿੱਤੇ ਨੇ ਜੀ, ਉਹ ਲਗਾਤਾਰਤਾ ਨਾਲ ਚੱਲ ਰਹੇ ਨੇ, ਸੋ ਤੁਸੀਂ ਇਸ ਨੂੰ ਜ਼ਰੂਰ ਵਾਚ ਕਰੋ ਜੀ। ਅੱਜ ਦਾ ਦਿਨ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੀ ਵਿਚਾਰ ਲਈ ਹੈ। 2 ਸ਼ਲੋਕ ਅੱਜ ਦੇ ਲਈ ਅਸੀਂ ਚੁਣੇ ਨੇ ਜੀ। ਇਹ ਤਰਤੀਬ 'ਚ ਹੀ ਹੈ 49 ਔਰ 50 ਨੰਬਰ। ਫਰੀਦਾ ਵੇਖ ਕਪਾਹੈ ਜੇ ਥੀਆ, ਫਰੀਦਾ ਵੇਖ ਕਪਾਹੇ ਜੇ ਥੀਆ, ਜੇ ਸਿਰ ਥੀਆ ਤਿਲਾ, कमादै और कागदै कुन्ने कोए लिहा। ਜ਼ਾਹਰ ਹੈ ਕਿ ਜਿਹੜੀ ਫਕੀਰ ਬਿਰਤੀ ਜਾਂ ਸ਼ਾਇਰ ਬਿਰਤੀ ਹੁੰਦੀ ਹੈ ਜੋ ਆਲੇ ਦੁਆਲੇ ਚੱਲ ਰਿਹਾ ਹੈ ਉਹਦੇ ਚੋਂ ਉਹ ਸਿੰਬਲ ਪਿਕ ਕਰਦੇ ਨੇ ਆਪਣੀ ਗੱਲ ਕਹਿਣ ਦੇ ਲਈ ਜੀ। ਹੁਣ ਕਪਾਹ ਜਿਹੜੀ ਹੈ ਚੁਗੀ ਜਾਂਦੀ ਹੈ, ਫਿਰ ਉਸ ਨੂੰ ਉਸ ਚੋਂ ਵਨੂਲੇ ਕੱਢੇ ਜਾਂਦੇ ਨੇ, ਫਿਰ ਉਸ ਨੂੰ ਜਿਹੜਾ ਹੈ ਉਹ ਕਿਵੇਂ ਕੱਤਿਆ ਜਾਂਦਾ ਹੈ, ਪਿੰਜਿਆ ਜਾਂਦਾ ਹੈ, ਕੱਤਿਆ ਜਾਂਦਾ ਹੈ, ਅੱਟੀਆਂ ਬਣਦੀਆਂ ਨੇ, ਫਿਰ ਖੱਡੀ ਦੇ ਉੱਤੇ ਫਿਰ ਕੱਪੜਾ ਬਣਦਾ। ਕਿ ਕਿੰਨੀ ਸੌਫਟ ਹੁੰਦੀ ਹੈ ਪਰ ਕਿਸ ਚੋਂ ਉਹਨੂੰ ਲੰਘਣਾ ਪੈਂਦਾ, ਕਿੰਨੀ ਮੁਸੀਬਤ, ਕਿੰਨੀ ਮਾਰ। ਕਪਾਹੇ ਜੇਥੀਆ, ਕਪਾਹ ਵੇਲਣੇ 'ਚ ਵੇਲੀ ਜਾਂਦੀ ਹੈ, ਇਹ ਸਾਰੀ ਪੀੜ ਚੋਂ ਲੰਘਦੀ ਹੈ। ਜੇ ਸਿਰ ਥੀਆ ਤਿਲਾ, ਹੁਣ ਤਿਲ ਜਿਹੜੇ ਨੇ, ਤਿਲਾਂ ਨੂੰ ਕਿਵੇਂ ਤੁਸੀਂ ਪੀੜਦੇ ਹੋ ਕੋਲੂ ਦੇ ਵਿੱਚ, ਉਹਨਾਂ ਦਾ ਕੀ ਹਾਲ ਹੁੰਦਾ ਹੈ। ਕਮਾਦਾ ਔਰ ਕਮਾਦ, ਗੁਰਬਾਣੀ ਦਾ ਇੱਕ ਹੋਰ ਸ਼ਬਦ ਵੀ ਹੈ ਕਿ ਗੰਨਾ ਕਿਵੇਂ ਉਸ ਨੂੰ ਜਿਹੜਾ ਉਹ ਉਸ ਦੇ ਵੇਲਣੇ ਦੇ ਵਿੱਚ ਪਾਇਆ ਜਾਂਦਾ ਹੈ, ਫਿਰ ਉਹ ਕਿਵੇਂ ਹੁੰਦਾ, ਕਿਹਨਾਂ ਹਾਲਾਤ, ਹਾਲਾਂ ਮਿੱਠਾ ਹੁੰਦਾ ਪਰ ਕਿਹਨਾਂ ਮੁਸੀਬਤਾਂ 'ਚੋਂ ਲੰਘਦਾ। ਕਾਗਜ਼ ਜਿਹੜਾ ਕਾਗਜ਼ ਬਣਦਾ ਹੈ ਉਹ ਵੀ ਇਸ ਪ੍ਰੋਸੈਸ 'ਚੋਂ ਲੰਘਦਾ। ਔਰ ਉਹਨਾਂ ਨੇ ਕਿਹਾ ਕਿ ਬਈ ਜੇ ਇਹ ਸਾਰੇ ਜਿਹੜੇ ਨੇ ਕੁੰਨੇ ਕੋਏ ਲਿਹਾ, ਕਮਾਦ, ਕਾਗਜ਼, ਮਿੱਟੀ ਦੀ ਹਾਂਡੀ। ਹੁਣ ਮਿੱਟੀ ਦੀ ਹਾਂਡੀ ਵੀ ਅੱਗ ਤੇ ਚੜ੍ਹਦੀ ਹੈ ਬਾਰ-ਬਾਰ, ਉਸ ਅੱਗ ਦੇ ਸੇਕ ਨੂੰ ਜਿਹੜੀ ਆ ਉਹ ਝੱਲਦੀ। ਕੋਇਲੇ ਵਗਦਾ। तो बाबा फरीद कहते हैं भी ये सारे जड़े ने कपाह जिहड़ी है और तिल और कागज़ और मिट्टी दी हांडी, कुन्नी और कोले मंदे अमल करेंदियां ये सजाए तिना। कि भी जे इन्हां चंगे गुणां वालियां दा ये हाल हुंदा है ते हे इंसान जिहड़ा तू मंदे काम करन वाला है, तू सोच कि तेरे नाल की होएगा। और अगला श्लोक है फरीदा कन्न मुसल्ला सूफ गल, दिल काती गुड़वात, बाहर दिसै चानण, दिल अंधियारी रात। हुण इहदे च बाबा फरीद जी ने अपने भेख वाले जिहड़े सूफी ने, क्योंकि हर मुसलमान और खास तौर पर फकीर जिहड़े ने वो नमाजी भी सन और उहदे लई मुसल्ला विछाया जाता है जदों तुसीं नमाज अदा करदे हो जी। और फकीर जिहड़े उहनां दे सूफी ने काले रंग की खफनी पाते हैं जिसनूं सूफ कहते हैं। और इसलिए कईयां दा ख्याल है भी सूफी शब्द ही जिहड़ा उस सूफ तो आया कि भी वो उस किस्म की काली खफनी जिहड़ी है पाते हैं।
ਹੁਣ ਉਹ ਕਹਿੰਦੇ ਨੇ ਇਹ ਭੀਖਧਾਰੀਆਂ ਲਈ ਹੈ, ਸਿਰਫ ਇੱਕ ਨਮਾਜ਼ੀ ਜਾਂ ਸੂਫੀ ਜਾਂ ਉਹਨਾਂ ਲਈ ਨਹੀਂ, ਸਾਡੇ ਲਈ ਵੀ ਹੈ ਜਿਹੜੀ ਅਸੀਂ ਸ਼ਕਲੋ ਸੂਰਤ ਤੋਂ ਸਿੱਖ ਲੱਗਦੇ ਹਾਂ ਪਰ ਸਾਡੀਆਂ ਬਣੇ ਹੋਏ ਆ, ਸਾਡੀਆਂ ਕਰਤੂਤਾਂ ਕੀ ਨੇ। ਬਾਬਾ ਫਰੀਦ ਕਹਿੰਦੇ ਨੇ ਕਿ ਭਾਈ ਮੋਢੇ ਦੇ ਉੱਤੇ ਮਸੱਲਾ ਰੱਖਿਆ ਹੋਇਆ, ਗਲ ਕਾਲੀ ਕਫਨੀ ਪਾਈ ਹੋਈ ਹੈ, ਦਿਲ ਕਾਤੀ ਪਰ ਅੰਦਰ ਦਿਲ ਜਿਹੜਾ ਉਹ ਕੈਂਚੀ ਦੀ ਤਰ੍ਹਾਂ ਜੀ। ਗੁੜਵਾਤ, ਮੂੰਹ ਚੋਂ ਗੁੜ ਵਰਗੀਆਂ ਮਿੱਠੀਆਂ ਗੱਲਾਂ ਨੇ ਕਿ ਵੀ ਜਦੋਂ ਤੁਸੀਂ ਕਿਸੇ ਨਾਲ ਬੜੇ ਮਿੱਠੇ ਪਿਆਰੇ ਬਣਦੇ ਹੋ, ਕਿਸੇ ਨੂੰ ਧੋਖਾ ਦੇਣ ਲਈ, ਲੁੱਟਣ ਲਈ, ਕਿਸੇ ਦਾ ਵਿਸ਼ਵਾਸ ਜਿੱਤਣ ਲਈ, ਪਰ ਅੰਦਰ ਤੁਹਾਡੀ ਕੈਂਚੀ ਚੱਲ ਰਹੀ ਹੁੰਦੀ ਹੈ। ਇਹਨੂੰ ਸਾਡੇ ਪੰਜਾਬੀ ਚ ਕਹਿੰਦੇ ਨੇ ਵਸਾ ਕੇ ਮਾਰਨਾ। ਤੁਸੀਂ ਇੱਕ ਟਰਸਟ ਪੈਦਾ ਕਰਦੇ ਹੋ। ਔਰ ਬਹੁਤ ਵਾਰ ਇਹ ਜਿਹੜੇ ਬਹੁਤ ਮਿੱਠਾ ਬੋਲਣ ਵਾਲੇ ਨੇ, ਇੱਕ ਤਾਂ ਚਲੋ ਮਿੱਠਤ ਵੈਸੇ ਗੁਣ ਹੈ, ਪਰ ਜਿਹੜੇ ਐਕਸਟਰਾ ਚਾਪਲੂਸੀ ਹੁੰਦੀ ਹੈ ਉਹਦੇ ਚ ਤੁਹਾਨੂੰ ਹਮੇਸ਼ਾ ਖਬਰਦਾਰ ਹੋਣਾ ਚਾਹੀਦਾ ਵੀ ਉਹਦੇ ਚ ਟ੍ਰੈਪ ਹੁੰਦਾ ਹੈ। ਔਰ ਇਹੀ ਬਾਬਾ ਫਰੀਦ ਕਹਿੰਦੇ ਨੇ ਕਿ ਭਾਈ ਇਹ ਬਾਹਰਲਾ ਭੇਖ ਬੜੇ ਸੱਚੇ ਮੁਸਲਮਾਨ ਵਾਲਾ ਬਣਾਇਆ ਹੋਇਆ ਹੈ, ਦਿਲ ਜਿਹੜਾ ਉਹ ਕੈਂਚੀ ਵਾਂਗ ਚੱਲਦਾ ਹੈ, ਮੂੰਹ ਦੇ ਉੱਤੇ ਜਿਹੜਾ ਬੜੀਆਂ ਮਿੱਠੀਆਂ ਗੱਲਾਂ ਨੇ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਕਿ ਇਹ ਫਕੀਰ, ਇਹ ਲੋਕਾਂ ਨੂੰ ਚਾਨਣ ਦੇਣ ਵਾਲੇ ਔਰ ਬੜੇ ਗੱਲਾਂ ਕਰਨ ਵਾਲੇ, ਤੂੰ ਪਹਿਲਾਂ ਆਪ ਦੇਖ ਕਿ ਤੇਰੇ ਅੰਦਰ ਹਨੇਰਾ ਹੈ ਜੀ। ਔਰ ਇਹ ਸ਼ਾਇਦ ਕਬੀਰ ਸਾਹਿਬ ਦਾ ਇੱਕ ਸ਼ਲੋਕ, ਸ਼ਾਇਦ ਕਬੀਰ ਬੀਚਕ ਚੋਂ ਹੈ ਕਿ ਪੰਡਤ ਔਰ ਮਸ਼ਾਲਚੀ ਦੋਨੋਂ ਸੂਝੈ ਨਾ ਹੈ, ਔਰਨ ਕੋ ਕਰ ਚਾਨਣਾ ਆਪ ਅੰਧੇਰੇ ਮਾਹੇ। ਹੁਣ ਜਿਹੜਾ ਪੰਡਤ ਹੈ, ਵਿਦਵਾਨ ਸਕਾਲਰ, ਸਾਡੇ ਵਰਗੇ ਆਪਣੇ ਆਪ ਨੂੰ ਸਮਝਣ ਵਾਲੇ ਜੀ, ਇਹ ਦੂਜਿਆਂ ਨੂੰ ਚਾਨਣ ਦਿੰਦੇ ਨੇ, ਆਪਣੇ ਪੱਲੇ ਕੁਝ ਨਹੀਂ ਹੁੰਦਾ। ਜਿਸ ਤਰ੍ਹਾਂ ਜਿਹਨੇ ਮਸ਼ਾਲ ਫੜੀ ਹੁੰਦੀ ਹੈ, ਉਹ ਜਿੱਥੇ ਮਸ਼ਾਲ ਹੁੰਦੀ ਉਹ ਥੱਲੇ ਹਨੇਰਾ ਹੁੰਦਾ। ਮਸ਼ਾਲ ਦਾ ਚਾਨਣ ਚਾਰ ਚਫੇਰੇ ਹੁੰਦਾ ਕਿ ਵੀ ਔਰਨ ਕੋ ਕਰ ਚਾਨਣਾ ਆਪ ਅੰਧੇਰੇ ਮਾਹੇ। ਸੋ ਜ਼ਾਹਰ ਹੈ ਕਿ ਬਾਬਾ ਫਰੀਦ ਸਾਨੂੰ ਇਹੀ ਕਹਿੰਦੇ ਨੇ ਕਿ ਭਾਈ ਆਪਣੇ ਅਮਲ ਚੰਗੇ ਕਰੋ, ਬਾਹਰਲਾ ਭੇਖ ਦਿਖਾ ਕੇ ਜਿਹੜਾ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਜੀ, ਇਸ ਕੰਮ ਨੂੰ ਛੱਡੋ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvg4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TVAG4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।